ਆਈਸ ਦੇ ਜਿਹੜੇ ਹੈਡ ਨੇ ਉਹਨਾਂ ਨੇ ਸੀਬੀਐਸ ਨਿਊਜ਼ ਦੇ ਨਾਲ ਇੱਕ ਐਕਸਕਲੂਸਿਵ ਇੰਟਰਵਿਊ ਦੇ ਵਿੱਚ ਗੱਲਬਾਤ ਕੀਤੀ ਆ, ਜਿਸ ਵਿੱਚ ਉਹਨਾਂ ਨੇ ਦੱਸਿਆ ਵੀ ਆਉਣ ਵਾਲੇ ਸਮੇਂ 'ਚ ਆਈਸ ਕਿੱਦਾਂ ਦੇ ਕਾਰਵਾਈਆਂ ਜਿਹੜੀਆਂ ਉਹ ਕਰ ਸਕਦੀ ਹੈਗੀ ਆ। ਇਹਦੇ ਵਿੱਚ ਜਿਹੜੇ ਟੌਡ ਲਾਇਨਸ ਨੇ, ਇਹ ਐਕਟਿੰਗ ਡਾਇਰੈਕਟਰ ਨੇ ਆਈਸ ਦੇ, ਜਿਹੜੀ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਯੂਨਿਟ ਐਟ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦਾ। ਉਹਨਾਂ ਨੇ ਕਿਹਾ ਵੀ ਏਜੰਟਸ ਜਦੋਂ ਘੁੰਮਦੇ ਨੇ ਫਿਰਦੇ ਨੇ ਤੇ ਜੇ ਉਹ ਕਿਸੇ ਨੂੰ ਉਹ ਫੜਦੇ ਨੇ, ਅਰੈਸਟ ਕਰਦੇ ਨੇ, ਤੇ ਉਹ ਉਹਨਾਂ ਨੂੰ ਪਤਾ ਲੱਗਦਾ ਵੀ ਉਹ ਇਲੀਗਲੀ ਹੈ ਇੱਥੇ, ਤਾਂ ਕਹਿੰਦੇ ਵੀ ਉਸ ਨੂੰ ਛੱਡਿਆ ਜਿਹੜਾ ਉਹ ਨਹੀਂ ਜਾਊਗਾ। ਡਜ਼ ਨਾਟ ਮੈਟਰ ਵੀ ਤੁਹਾਡਾ ਕ੍ਰਿਮੀਨਲ ਰੈਕਡ ਕੋਈ ਹੈਗਾ ਆ ਜਾਂ ਨਹੀਂ ਹੈਗਾ। ਸੋ ਟੌਡ ਲਾਇਨਸ ਐਕਟਿੰਗ ਡਾਇਰੈਕਟਰ ਆਈਸ ਦੇ, ਉਹਨਾਂ ਨੇ ਕਿਹਾ ਵੀ ਏਜੰਸੀ ਨੂੰ ਅਸੀਂ ਪ੍ਰਾਇਓਰੀਟਾਈਜ਼ ਕਰ ਰਹੇ ਹਾਂ, ਉਹਦੇ ਲਿਮਿਟਿਡ ਰਿਸੋਰਸਿਸ ਹੁੰਦੇ ਹੋਏ ਵੀ ਅਰੈਸਟ ਤੇ ਡਿਪੋਰਟ ਕਰੋ ਵਰਸਟ ਆਫ ਦਾ ਵਰਸਟ। ਪਹਿਲੋਂ ਇਹ ਸ਼ੁਰੂਆਤ ਕੀਤੀ ਗਈ ਸੀ ਵੀ ਕ੍ਰਿਮੀਨਲਸ ਨੂੰ ਹੀ ਜਿਹੜਾ ਉਹ ਫੜਨਾ ਆ, ਘਿਨੌਣੇ ਅਪਰਾਧਾਂ ਵਾਲਿਆਂ ਨੂੰ ਜਿਹੜਾ ਉਹ ਕਰਨਾ ਆ। ਪਰ ਅੱਜ ਜਿਹੜਾ ਉਹਨਾਂ ਨੇ ਇੰਟਰਵਿਊ ਦੇ ਵਿੱਚ ਕਲੀਅਰਲੀ ਜਿਹੜਾ ਉਹ ਕਰ ਦਿੱਤਾ ਵੀ ਇਹਨਾਂ ਦੇ ਜਿਹੜੇ ਏਜੰਟਸ ਆ, ਉਹ ਹਰ ਇੱਕ ਉਸ ਜਾਣੇ ਨੂੰ ਹਿਰਾਸਤ ਦੇ ਵਿੱਚ ਲੈ ਸਕਦੇ ਆ, ਉਹਨਾਂ ਨੂੰ ਅਰੈਸਟ ਕਰ ਸਕਦੇ ਆ ਜਿਹੜੇ ਅਮਰੀਕਾ ਦੇ ਵਿੱਚ ਇਲੀਗਲੀ ਇੱਥੇ ਹੈਗੇ ਨੇ। ਸੋ ਉਹਨਾਂ ਨੇ ਨੋਨ ਕ੍ਰਿਮੀਨਲਸ ਜਿਹੜੇ ਰਹਿ ਰਹੇ ਆ ਯੂਐਸ ਦੇ ਵਿੱਚ ਵਿਦਆਊਟ ਆਥੋਰਾਈਜੇਸ਼ਨ, ਉਹਨਾਂ ਬਾਰੇ ਜਿਹੜਾ ਇਹ ਕਿਹਾ ਵੀ ਉਹਨਾਂ ਨੂੰ ਕਸਟਡੀ 'ਚ ਜਿਹੜਾ ਉਹ ਲੈਣਾ ਅਰੈਸਟ ਆਪਰੇਸ਼ਨਸ ਦੇ ਵਿੱਚ, ਇਹ ਉਹਨਾਂ ਦੇ ਅਖਤਿਆਰ ਦੇ ਵਿੱਚ ਹੀ ਜਿਹੜਾ ਉਹ ਆਉਂਦਾ ਆ। ਕਹਿੰਦੇ ਸੂਬਿਆਂ ਦੀਆਂ, ਸਿਟੀਜ਼ ਦੀਆਂ ਸੈਂਚੁਰੀਜ਼ ਪਾਲਿਸੀਜ਼ ਦੇ ਨਾਲ ਆਈਸ ਤੇ ਲੋਕਲ ਲਾ ਇਨਫੋਰਸਮੈਂਟ ਦੇ ਵਿੱਚ ਕੋਆਪਰੇਸ਼ਨ ਲਿਮਿਟਿਡ ਹੋ ਸਕਦੀ ਆ, ਪਰ ਇਹਦਾ ਮਤਲਬ ਇਹ ਨਹੀਂ ਵੀ ਉੱਥੋਂ ਜਿਹੜੇ ਅਸੀਂ ਹਿਰਾਸਤ ਦੇ ਵਿੱਚ ਲੋਕਾਂ ਨੂੰ ਨਹੀਂ ਜਿਹੜਾ ਉਹ ਲੈ ਸਕਦੇ ਹੈਗੇ। ਰੀਸੈਂਟਲੀ ਹਰਜੋਤ ਸਿੰਘ ਜੀ, ਆ ਵੀਕਐਂਡ ਦੇ ਉੱਤੇ ਇੱਕ ਸੀਬੀਪੀ ਦੇ ਅਫਸਰ ਨੂੰ ਗੋਲੀ ਜਿਹੜੀ ਉਹ ਮਾਰੀ ਗਈ। ਆਫ ਡਿਊਟੀ ਸੀਬੀਪੀ ਆਫਿਸਰ ਸੀਗਾ। ਅਟੈਂਪਟਡ ਰੋਬਰੀ ਦੇ ਦੌਰਾਨ ਕਹਿੰਦੇ ਵੀ ਉਸ ਦੇ ਉੱਤੇ ਗੋਲੀ ਜਿਹੜੀ ਉਹ ਚੱਲੀ ਆ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਸਕੱਤਰ ਕ੍ਰਿਸਟੀ ਨਿਯੋਮ ਨੇ ਉਸ ਸੀਬੀਪੀ ਅਫਸਰ ਦੇ ਨਾਲ ਮੁਲਾਕਾਤ ਕੀਤੀ ਨਿਊਯਾਰਕ ਸਿਟੀ ਦੇ ਵਿੱਚ, ਤੇ ਉਹਨੇ ਕਿਹਾ ਵੀ ਅਸੀਂ ਡਬਲ ਡਾਊਨ ਕਰ ਦੇਣੇ ਆਪਣੇ ਜਿਹੜੇ ਐਨਫੋਰਸਮੈਂਟ ਐਫਰਟਸ, ਯਾਨੀ ਕਿ ਕੰਮ ਹੋਰ ਵੀ ਸਖਤ ਜਿਹੜਾ ਉਹ ਹੋਊਗਾ। ਇਹ ਜਿਹੜੀ ਸ਼ੂਟਿੰਗ ਆ ਰਿਵਰਸਾਈਡ ਪਾਰਕ ਦੇ ਵਿੱਚ ਵਾਪਰੀ ਆ। 42 ਸਾਲਾਂ ਦਾ ਇਹ ਜਿਹੜਾ ਆਫ ਡਿਊਟੀ ਪੁਲਿਸ ਆਫਿਸਰ ਸੀਗਾ, ਤੇ ਉਸ ਦੇ ਉੱਤੇ ਜਿਹੜੀ ਇਸ ਨੂੰ ਗੋਲੀ ਦਾ ਜਿਹੜਾ ਉਹ ਸ਼ਿਕਾਰ ਹੋਣਾ ਪਿਆ। ਹੁਣ ਜਿਹੜਾ ਉਹ ਜ਼ੇਰੇ ਇਲਾਜ ਦੱਸਿਆ ਜਿਹੜਾ ਉਹ ਜਾ ਰਿਹਾ। ਸੋ ਵੂਨਡਿਡ ਆਫਿਸਰਸ ਤੇ ਉਹਨਾਂ ਦੇ ਪਰਿਵਾਰ ਦੇ ਨਾਲ ਕ੍ਰਿਸਟੀ ਨਿਯੋਮ ਨੇ ਮੁਲਾਕਾਤ ਕੀਤੀ ਆ। ਸੋ ਇਸੇ ਤਰੀਕੇ ਨਾਲ ਜਿੱਦਾਂ ਮੈਂ ਆਈਸ ਤੇ ਐਕਟਿੰਗ ਡਾਇਰੈਕਟਰ ਦੀ ਗੱਲ ਜਿਹੜੀ ਉਹ ਕਰ ਰਿਹਾ ਆ, ਉਹਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਉਹਨਾਂ ਨੇ ਇਹ ਕਨਫਰਮ ਕਰ ਦਿੱਤਾ, ਕਲੀਅਰ ਕਰ ਦਿੱਤਾ ਵੀ ਜੇ ਤੁਸੀਂ ਮੁਲਕ ਦੇ ਵਿੱਚ ਇਲੀਗਲੀ ਆ, ਵੀ ਵਿਲ ਟੇਕ them ਇਨ ਕਸਟਡੀ। ਉਹ ਕਹਿੰਦੇ ਵੀ ਪਲੇਨ ਐਂਡ ਸਿੰਪਲ ਜਿਹੜੀ ਉਹ ਤੁਹਾਨੂੰ ਦੱਸ ਰਹੇ ਆ। ਜਨਵਰੀ 1 ਤੋਂ ਲੈ ਕੇ ਜੂਨ 24 ਤੱਕ ਆਈਸ ਨੇ ਹੁਣ ਤੱਕ ਕਹਿੰਦੇ ਵੀ 70,000 ਲੋਕਾਂ ਨੂੰ ਡਿਪੋਰਟ ਕੀਤਾ ਹੈਗਾ ਆ। ਤੇ ਕਹਿੰਦੇ ਵੀ ਡਾਕੂਮੈਂਟਡ ਇਨਫਰੈਕਸ਼ਨਸ ਜਿਹੜੀਆਂ ਲਿਮਿਟਡ ਜਿਹੜੀਆਂ ਇਮੀਗ੍ਰੇਸ਼ਨ ਵਾਲਿਆਂ ਦੇ ਨਾਲ ਜਿਹੜੀਆਂ ਉਹ ਹੈਗੀਆਂ ਆ, ਚਾਹੇ ਉਹ ਟ੍ਰੈਫਿਕ ਅਫੈਂਸਿਸ ਨੂੰ ਲੈ ਕੇ ਹੋਣ, ਉਹ ਵੀ ਜਿਹੜੇ ਇਸ ਦੇ ਵਿੱਚ ਨਾਲ ਸ਼ਾਮਲ ਆ। ਜਿਹੜੇ ਟੌਡ ਲਾਇਨਸ ਉਹਨਾਂ ਨੇ ਕਿਹਾ ਵੀ ਜਿਹੜੇ ਐਡਮਿਨਿਸਟ੍ਰੇਸ਼ਨ ਦਾ ਟਾਰਗੇਟ ਆ 1 ਮਿਲੀਅਨ ਲੋਕਾਂ ਨੂੰ ਡਿਪੋਰਟ ਕਰਨਾ 1 ਸਾਲ ਦੇ ਵਿੱਚ। ਕਹਿੰਦੇ ਵੀ ਜਿਹੜੇ ਹੁਣ ਨਵੇਂ ਫੰਡਸ ਐਡ ਹੋਣੇ ਆ ਜਿਹੜੇ ਬਿੱਲ ਦੇ ਨਾਲ, ਉਹ ਕਹਿੰਦੇ ਵੀ ਉੱਥੇ ਨੰਬਰ ਤੱਕ ਤਾਂ ਸ਼ਾਇਦ ਅਸੀਂ ਨਾ ਪਹੁੰਚੀਏ, ਪਰ ਕਹਿੰਦੇ ਵੀ ਉਹਦੇ ਨਜ਼ਦੀਕ ਪਹੁੰਚਣ ਦੀ ਅਸੀਂ ਜਿਹੜੀ ਉਹ ਕੋਸ਼ਿਸ਼ ਜ਼ਰੂਰ ਕਰਾਂਗੇ। ਟਰੰਪ ਉਹਨਾਂ ਦੇ ਪਹਿਲੇ 6 ਮਹੀਨਿਆਂ ਦੇ ਵਿੱਚ ਸੀਬੀਐਸ ਨਿਊਜ਼ ਨੇ ਜਿਹੜਾ ਗਵਰਨਮੈਂਟ ਡਾਟਾ ਓਬਟੇਨ ਕੀਤਾ ਆ, ਉਹਦੇ ਮੁਤਾਬਕ ਇਹ ਦੱਸਿਆ ਜਾ ਰਿਹਾ, ਕਹਿੰਦੇ ਵੀ 1.5 ਲੱਖ ਡੈਪੂਟੇਸ਼ਨਸ ਹੁਣ ਤੱਕ ਜਿਹੜੀਆਂ ਉਹ ਹੋ ਚੁੱਕੀਆਂ ਹੈਗੀਆਂ ਆ। ਸੋ ਇਹ ਇਸ ਟਾਈਮ ਜਿਹੜੀਆਂ ਸਾਰੀਆਂ ਚੀਜ਼ਾਂ ਵਾਪਰੀਆਂ ਆ। ਸੋ ਉਹਨਾਂ 1.5 ਲੱਖ ਡੈਪੂਟੇਸ਼ਨ ਚੋਂ 70,000 ਉਹ ਸੀਗੇ ਜਿਨ੍ਹਾਂ ਦੇ ਉੱਤੇ ਕ੍ਰਿਮੀਨਲ ਕਨਵਿਕਸ਼ਨਸ ਨਾਲ ਜਿਹੜੀਆਂ ਉਹ ਸੀਗੀਆਂ। ਸੋ ਇਹਦਾ ਮਤਲਬ ਕਲੀਅਰ ਆ ਵੀ ਡਜ਼ ਨਾਟ ਮੈਟਰ ਵੀ ਜੇ ਤੁਸੀਂ ਇੱਥੇ ਅਮਰੀਕਾ ਦੇ ਵਿੱਚ ਇਲੀਗਲੀ ਆ, ਜੇ ਤੁਸੀਂ ਕ੍ਰਾਈਮ ਨਹੀਂ ਕੀਤਾ, ਇਹਦਾ ਮਤਲਬ ਇਹ ਨਹੀਂ ਇਹਨਾਂ ਨੇ ਤੁਹਾਡੇ ਮਗਰ ਨਹੀਂ ਆਉਣਾ। ਉਹ ਹਰ ਇੱਕ ਦੇ ਮਗਰ, ਜੇ ਤੁਸੀਂ ਉਹ ਮੰਨਦੇ ਆ ਵੀ ਤੁਸੀਂ ਇਲੀਗਲੀ ਆ, ਤੁਸੀਂ ਇੱਥੇ ਨਹੀਂ ਹੋਣੇ ਚਾਹੀਦੇ, ਤੇ ਚਾਹੇ ਤੁਸੀਂ ਕ੍ਰਾਈਮ ਕੀਤਾ ਹੈ ਚਾਹੇ ਨਹੀਂ ਕੀਤਾ, ਤਾਂ ਜੇ ਉਹਨਾਂ ਦੇ ਤੁਸੀਂ ਡਿੱਕੇ ਆਉਂਦੇ ਆ ਤਾਂ ਉਹਨਾਂ ਨੂੰ ਹਿਰਾਸਤ 'ਚ ਲੈ ਕੇ ਡਿਪੋਰਟ ਕੀਤਾ ਜਾ ਸਕਦਾ ਹੈ।